व्यूअर्स वेलकम बैक इन आवर प्रोग्राम जी। डॉक्टर साहब अगले इशू बारे ਅਸੀਂ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਉਸ ਤੋਂ ਪਹਿਲਾਂ ਮੈਂ ਰਿਪੀਟ ਕਰਨਾ ਚਾਹੁੰਦਾ ਵੀ ਅਸੀਂ ਟੀਵੀ 84 ਦੇ ਵਿੱਚ ਕੁਝ ਨਵੇਂ ਫੀਚਰ ਪ੍ਰੋਗਰਾਮ ਐਡ ਕੀਤੇ ਨੇ। ਉਹਨਾਂ ਦੇ ਵਿੱਚ ਇੱਕ ਪੰਜਾਬ ਚੋਂ ਹੀ ਨਿਊਜ਼ ਦਾ ਪ੍ਰੋਗਰਾਮ ਹੈ, ਜਿਹੜੇ ਸਾਰੇ ਪ੍ਰੋਗਰਾਮ ਉੱਥੇ ਬਣਦੇ ਨੇ, ਸੋ ਉਹਦੇ ਵਿੱਚ ਕੁਝ ਫਲॉ ਵੀ ਹੋ ਸਕਦੇ ਨੇ, ਪਰ ਸਾਡਾ ਇਹ ਯਤਨ ਹੈ ਕਿ ਉੱਥੋਂ ਦਾ ਪਰਸਪੈਕਟਿਵ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ। ਸੋ ਇਹ 7:30 ਵਜੇ ਸ਼ਾਮ ਨੂੰ ਹਰ ਰੋਜ਼ਾਨਾ ਮੰਡੇ ਥਰੂ ਫਰਾਈਡੇ ਇਹ ਖਬਰਾਂ ਹੁੰਦੀਆਂ ਨੇ, ਫਿਰ ਇਹ 10 ਵਜੇ ਰਾਤ ਰਿਪੀਟ ਹੁੰਦੀਆਂ, ਫਿਰ 1 ਵਜੇ ਜਿਹੜਾ ਰਿਪੀਟ ਹੁੰਦੀਆਂ ਨੇ। ਇਸੇ ਤਰ੍ਹਾਂ ਮੁੱਦੇ ਦੀ ਗੱਲ ਔਰ ਜਿਹੜਾ ਸਾਡਾ ਪਹਿਲਾ ਕਿਸਾਨਾਂ ਦੀ ਖੁਦਕਸ਼ੀ ਦੇ ਉੱਤੇ ਫੀਚਰ ਸੀ, ਉਹਨੂੰ ਕਾਫੀ ਸਰਾਹਿਆ ਗਿਆ ਦਰਸ਼ਕਾਂ ਵੱਲੋਂ। ਇਹ ਇੱਕ ਡਿਸਕਸ਼ਨ ਪ੍ਰੋਗਰਾਮ ਹੀ ਹੈ ਕਿ ਵੀ ਕੀ ਉੱਥੇ ਮੇਨ ਮੁੱਦੇ ਨੇ ਉੱਥੋਂ ਦੇ ਪਰਸਪੈਕਟਿਵ ਤੋਂ। ਇਹ 9 ਤੋਂ 9:30 ਹੈ ਔਰ ਫਿਰ ਜਿਹੜਾ 11:30 ਵਜੇ ਦਾ ਰਿਪੀਟ ਹੈ। ਸਵੇਰ ਦੇ ਪ੍ਰੋਗਰਾਮਾਂ 'ਚ ਜਿਹੜਾ ਖਬਰ ਪੜਤਾਲ 9:30 ਤੋਂ 10 ਔਰ ਫਿਰ ਇਹਦਾ ਰਿਪੀਟ 12:30 ਵਜੇ ਹੈ। ਔਰ ਦਰਸ਼ਕ ਨਵੇਂ ਲੋਗੋ ਵੀ ਦੇਖ ਰਹੇ ਹੋਣਗੇ ਔਰ ਦਿਲ ਲਗੀ ਔਰ ਸੁਖਮਨੀ ਸਾਹਿਬ ਵੀ ਸ਼ੁਰੂ ਕਰਨ ਜਾ ਰਹੇ ਹਾਂ। ਉਹ ਇੱਕ ਅੱਧੇ ਦਿਨ 'ਚ ਜਿਹੜੇ ਸਾਡੇ ਰਿਲੀਜੀਅਸ ਪਾਰਟ ਮਾਰਨਿੰਗ ਪ੍ਰੋਗਰਾਮ ਨੇ, ਪਾਠ ਸੁਖਮਨੀ ਸਾਹਿਬ, ਕੀਰਤਨ, ਆਸਾ ਦੀ ਵਾਰ, ਹਾਂ, ਇਹ ਸਾਰੇ ਤੁਸੀਂ ਦੇਖੋਗੇ। ਔਰ ਮੈਂ ਨਿਊ ਜਰਸੀ ਦੇ ਪੈਰੇਡ ਨਾਲ ਸੰਬੰਧਿਤ ਵੀ ਕੱਲ ਵੀ ਅਨਾਉਂਸ ਕੀਤਾ ਸੀ, ਐਡ ਵੀ ਸਾਡੇ ਚੱਲ ਰਹੀ ਹੈ। ਸੋ ਕੱਲ ਜਿਹੜਾ ਕਾਰਟਰੇਟ ਜਿਹੜਾ ਸਿਟੀ ਸੈਂਟਰ ਦੇ ਬਾਹਰ ਪਹਿਲਾਂ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਜਾਏਗਾ ਅਮਰੀਕਨ ਫਲੈਗ ਦੇ ਨਾਲ, ਉਹਨਾਂ ਦੇ ਸਿਟੀ ਮੇਅਰ ਸ਼ਾਮਲ ਹੁੰਦੇ ਨੇ। ਇਹ ਪ੍ਰੋਗਰਾਮ ਤੋਂ ਬਾਅਦ ਫਿਰ ਮਾਰਚ ਕਰਕੇ ਜਿਹੜਾ ਉਹ ਪਾਰਕ ਦੇ ਵਿੱਚ ਜਾ ਕੇ ਮੇਨ ਹੁੰਦਾ। ਸੋ ਕੱਲ ਕੋਸ਼ਿਸ਼ ਕਰੋ ਕਿ ਤੁਸੀਂ 11 11:30 ਵਜੇ ਤੱਕ ਉਸ ਮੇਨ ਥਾਂ ਤੇ, ਤਾਂ ਕਿ ਉਤਸ਼ਾਹ ਵੀ ਹੁੰਦਾ ਔਰ ਉਹਦੇ 'ਚ ਪਾਰਟਿਸਿਪੇਸ਼ਨ ਵੀ ਹੈ। ਅਸੀਂ ਹੁਣੇ ਹੀ ਜੰਗ ਦੇ ਕੀ ਉਸਦੇ ਸਾਈਕੋਲੋਜੀਕਲ ਕੀ ਇਫੈਕਟ ਨੇ, ਫੈਮਲੀਜ਼ ਕਿਵੇਂ ਪ੍ਰਭਾਵਿਤ ਹੁੰਦੀਆਂ, ਇਹ ਗੱਲ ਕੀਤੀ ਹੈ। ਔਰ ਭਾਰਤੀ ਜੰਗਬਾਜ਼ ਇੱਧਰ ਨਾ ਸਿਰਫ ਪਾਕਿਸਤਾਨ ਦੇ ਨਾਲ ਉਸ ਟਕਰਾਅ ਦੇ ਉਹ ਸਾਰੇ ਵਾਤਾਵਰਨ ਉਹਨਾਂ ਨੇ ਕ੍ਰੀਏਟ ਕੀਤਾ ਹੈ, ਦਲਾਈ ਲਾਮੇ ਨੂੰ ਅੱਗੇ ਲਾ ਕੇ, ਜਿਵੇਂ ਚਾਈਨਾ ਨੂੰ ਪ੍ਰਵੋਕ ਕੀਤਾ ਹੈ, ਤੇ ਚਾਈਨਾ ਨੇ ਹੁਣ ਆਪਣੇ ਜਿਹੜੇ ਨੇ ਉਹ ਤਿਉਰ ਬਦਲੇ ਨੇ। ਪਹਿਲਾਂ ਤਾਂ ਉਹ ਕੋਆਪਰੇਟਿਵ ਰਹੇ, ਜੇ ਕੋਈ ਗੱਲ ਹੋਈ ਵੀ ਉਹਨਾਂ ਨੇ ਜਿਹੜਾ ਉਸ ਨੂੰ ਬੜਾ ਅੰਡਰ ਪਲੇ ਕੀਤਾ, ਪਰ ਪਿਛਲੀ ਕੁਛ ਪੀਰੀਅਡ ਤੋਂ ਜਿਵੇਂ ਉਹਨਾਂ ਨੇ ਭਾਰਤ ਬਾਰੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਇਹਦਾ ਪ੍ਰਾਈਸ ਪੇ ਕਰਨਾ ਪਏਗਾ, ਔਰ ਉਹਨਾਂ ਦੀ ਐਗਰੈਸਿਵ ਲਾਈਨ 'ਚ ਪਹਿਲੀ ਗੱਲ ਤਾਂ ਇੱਕ ਮੀਟਿੰਗ ਭਾਰਤ ਨੇ ਜਿਹੜੀ ਰੱਖੀ ਹੋਈ ਸੀ ਦਿੱਲੀ 'ਚ, ਜਿਹਦੇ 'ਚ ਰਸ਼ੀਆ, ਇੰਡੀਆ, ਚਾਈਨਾ ਦੇ ਫੋਰਨ ਮਿਨਿਸਟਰਸ ਨੇ ਪਾਰਟਿਸਿਪੇਟ ਕਰਨਾ ਸੀ। ਉਹ ਮੀਟਿੰਗ ਦੇ ਵਿੱਚ ਚਾਈਨਾ ਨੇ 14 ਅਪ੍ਰੈਲ ਦੀ ਸੀ, ਉਹਨਾਂ ਨੇ ਕਿਹਾ ਜੀ ਸਾਡਾ ਫੋਰਨ ਮਿਨਿਸਟਰ ਬੜਾ ਬਿਜ਼ੀ ਹੈ, ਅਸੀਂ ਨਹੀਂ ਆ ਸਕਦੇ। ਔਰ ਇਹਨਾਂ ਦੀ ਖਬਰ ਹੈ ਚਾਈਨਾ snubs ਇੰਡੀਆ, refuses to attend Russia, India, China foreign ministers meet in Delhi। ਸੋ ਇਹ ਉਹਨਾਂ ਦੇ ਵੈਂਗ ਸ਼ੀ, ਉਹਨਾਂ ਦਾ ਫੋਰਨ ਮਿਨਿਸਟਰ ਹੈ, ਉਹਨੇ ਕਿਹਾ ਜੀ ਅਸੀਂ ਬਿਜ਼ੀ ਹਾਂ, ਅਸੀਂ ਉਸ ਮੀਟਿੰਗ ਦੇ ਵਿੱਚ ਨਹੀਂ ਆ ਸਕਦੇ। ਔਰ ਪਰ ਇੰਡੀਅਨ ਐਕਸਪ੍ਰੈਸ ਨੇ ਕਿਹਾ ਵੀ ਚਾਈਨੀਜ਼ diplomats made it clear privately that Beijing was extremely upset with India over the Dalai Lama's visit to Arunachal Pradesh। ਸੋ ਇਹ ਜਦੋਂ ਕੋਈ ਰੱਖੀ ਮੀਟਿੰਗ ਕੈਂਸਲ ਕੀਤੀ ਜਾਂਦੀ ਹੈ, ਇਹ ਬਹੁਤ ਵੱਡਾ ਡਿਪਲੋਮੈਟਿਕ ਸਨਬ ਹੁੰਦਾ। ਫਿਰ ਅਸੀਂ ਦੇਖਦੇ ਹਾਂ ਨੇਪਾਲ ਦੇ ਉੱਤੇ ਅਸੀਂ ਕਾਫੀ ਸਟੋਰੀਜ਼ ਕੀਤੀਆਂ, ਜਦੋਂ ਨੇਪਾਲ ਦੇ ਵਿੱਚ ਈਵਨ ਉਹਨਾਂ ਦੀ ਤਬਦੀਲੀ ਵੀ ਚੱਲ ਰਹੀ ਸੀ, ਇੰਡੀਆ ਨੇ ਕੀ ਇੰਟਰਫੀਅਰ ਕੀਤਾ ਨੇਪਾਲੀਆਂ ਦੇ ਨਾਲ। ਅਸੀਂ ਇੱਥੇ ਵੀ ਪ੍ਰੋਟੈਸਟ ਵੀ ਔਰ ਪ੍ਰੋਗਰਾਮਸ ਵੀ ਉਹਨਾਂ ਦੇ ਟੀਵੀ 84 ਨੇ ਕਵਰ ਕੀਤੇ। ਫਿਰ ਇੰਡੀਆ ਨੇ ਆਪਣੀ ਰॉ ਰਾਹੀਂ ਮੇਧਵੀ ਪੀਪਲ ਜਿਹੜੇ, ਕਿਉਂਕਿ ਬਿਹਾਰ ਔਰ ਯੂਪੀ ਦਾ ਬਾਰਡਰ ਲੱਗਦਾ ਔਰ ਕੁਛ ਜਿਹੜੇ ਨੇਪਾਲ ਦੇ ਇਹਨਾਂ ਇਲਾਕਿਆਂ ਨਾਲ ਲੱਗਦੇ ਜ਼ਿਲ੍ਹੇ ਨੇ, ਉਹਨਾਂ 'ਚ ਹਿੰਦੀ ਮੂਲ ਦੇ ਲੋਕ ਨੇ, ਉਹਨਾਂ ਨੂੰ ਖੜੇ ਕਰਕੇ ਉਹਨਾਂ ਦੇ ਕਨਸਟੀਟਿਊਸ਼ਨ ਨੂੰ, ਕਿ ਨੇਪਾਲ ਨੇ ਆਪਣੇ ਆਪ ਨੂੰ ਹਿੰਦੂ ਕੱਢਤਾ ਵੀ ਹਿੰਦੂ ਨੇਸ਼ਨ ਨਹੀਂ ਹੈ, ਸੈਕੂਲਰ ਕਨਸਟੀਟਿਊਸ਼ਨ ਬਣਾਇਆ। ਸੋ ਕੁੱਲ ਮਿਲਾ ਕੇ ਇਉਂ ਲੱਗਦਾ ਸੀ ਕਿ ਰਾਹ ਵਾਲੇ ਜਿਹੜੇ ਨੇ ਉਹਨਾਂ ਨੇ ਨੇਪਾਲ 'ਚ ਪ੍ਰਚੰਡਾ ਜਦੋਂ ਦਾ ਬਣਾਇਆ ਵੀ ਵਾਪਸ ਇਹਨਾਂ ਨੇ ਕੰਟਰੋਲ ਕਰ ਲਿਆ। ਪਰ ਹੁਣ ਇਹ ਲੱਗਦਾ ਹੈ ਵੀ ਪ੍ਰਚੰਡਾ ਦੀ ਵੀ ਪ੍ਰੋਬਲਮ ਹੋਈ, ਪਿੱਛੇ ਇੱਕ ਮੇਜਰ ਪਾਰਟੀ ਨੇ ਉਹਨਾਂ ਦੀ ਸਪੋਰਟ ਵਾਪਸ ਲੈ ਲਈ, ਲੋਕਲ ਇਲੈਕਸ਼ਨਸ ਵੀ ਨਹੀਂ ਹੋ ਸਕੀਆਂ। ਪਰ ਜਿਹੜੀ ਕਰਕੇ ਮੈਂ ਇਸ ਨੂੰ ਚੁਣਿਆ, ਉਹਦੇ 'ਚ ਚਾਈਨਾ ਔਰ ਨੇਪਾਲ ਦੀ ਫੌਜ ਨੇ ਜੁਆਇੰਟ ਐਕਸਰਸਾਈਜ਼ਸ ਕੀਤੀਆਂ। ਔਰ ਇਹ ਖਬਰ ਹੀ ਹੈ ਚਾਈਨਾ ਨੇਪਾਲ ਜੁਆਇੰਟ ਐਕਸਰਸਾਈਜ਼ਸ ਵਿਸਪਰਸ ਆਫ ਲਾਰਜਰ ਗੇਮ। ਹੁਣ ਇੰਡੀਆ ਨੂੰ ਇਹ ਫਿਕਰ ਪੈ ਗਿਆ। ਹੁਣ ਨੇਪਾਲ ਦੇ ਨਾਲ ਦੇਖੋ, ਇੰਡੀਆ ਨੇ ਆਪਣਾ ਬਾਰਡਰ ਪਾਕਿਸਤਾਨ ਦੇ ਨਾਲ ਫੋਰਟੀਫਾਈ ਕੀਤਾ ਹੋਇਆ, ਇਧਰੋਂ ਵੀ ਰਾਜਸਥਾਨ ਤੱਕ, ਨਾਰਥ ਈਸਟ ਸਾਰਾ ਕੀਤਾ ਹੋਇਆ, ਪਰ ਹਜ਼ਾਰਾਂ ਕਿਲੋਮੀਟਰ ਬਾਰਡਰ ਇਹਨਾਂ ਦਾ ਈਸਟਰਨ ਯੂਪੀ ਔਰ ਬਿਹਾਰ ਦਾ ਨੇਪਾਲ ਜਿਹੜਾ ਖੁੱਲਾ ਬਾਰਡਰ ਹੈ, ਉਹਦਾ ਕੋਈ ਵੀ ਆਉਂਦਾ ਜਾਂਦਾ, ਕਿਉਂਕਿ ਨੇਪਾਲ ਲੈਂਡ ਲੌਕਡ ਹੈ ਜਾਂ ਦੂਜਾ।
ਹੁਣ ਜੇ ਚਾਈਨਾ ਦਾ ਨੇਪਾਲ ਤੇ ਇੰਨਾ ਇਨਫਲੂਐਂਸ ਹੈ ਕਿ ਉਹ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਦੇ ਨਾਲ ਔਰ ਵਿਦਨ ਨੇਪਾਲ ਚਾਈਨਾ ਰੋਡ ਸਟਰਕਚਰ ਰੇਲਵੇ ਸਟਰਕਚਰ ਬਣਾ ਰਿਹਾ। ਸੋ ਇਹਨਾਂ ਨੂੰ ਵਕਤ ਪੈ ਗਿਆ ਕਿ ਵੀ ਇਹ ਤਾਂ ਜੇ ਕੱਲ੍ਹ ਨੂੰ ਚਾਈਨਾ ਨੇ ਕੋਈ ਇਕੱਲਾ ਤਿੱਬਤ ਜਾਂ ਹਿਮਾਚਲ ਰਾਹੀਂ ਨਹੀਂ ਹੈ, ਜੇ ਉਹਨਾਂ ਨੇ ਇਹ ਡਿਸਾਈਡ ਕਰ ਲਿਆ ਵੀ ਅਸੀਂ ਯੂਪੀ ਬਿਹਾਰ ਰਾਹੀਂ ਐਡਵਾਂਸ ਕਰਨਾ, ਉਹ ਤਾਂ ਜਦੋਂ ਮਰਜ਼ੀ ਯੂਪੀ ਬਿਹਾਰ ਨੂੰ ਕੱਟ ਆਫ ਕਰ ਦੇਣਗੇ, ਕਿਉਂਕਿ ਉੱਥੇ ਤਾਂ ਇਹਨਾਂ ਕੋਲ ਕਿੰਨੀ ਕੁ ਫੌਜ ਤੇ ਕਿੰਨੇ ਕੁ ਰਿਸੋਰਸ ਨੇ ਕਿ ਇਹ ਯੂਪੀ ਬਿਹਾਰ ਦਾ ਬਾਰਡਰ ਵੀ ਉਹਨੂੰ ਵੀ ਹੁਣ ਬਾਰਡਰ ਸਟੇਟ ਬਣਾ ਦੇਣਗੇ। ਔਰ ਇਹਦੇ 'ਚ ਇਹੀ ਹੈ ਦ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਬਿਟਵੀਨ ਚਾਈਨਾ ਐਂਡ ਨੇਪਾਲ reaffirm doubts about China's largest strategic intentions, the constitutional stalemate in Nepal, the domination of pro-China elements in internal politics, and off and on bitterness with India strengthen Chinese grip over the landlocked country। ਕਿ ਉਹਦੇ ਨਾਲ ਕੋਈ ਸਮੁੰਦਰ ਨਹੀਂ ਲੱਗਦਾ ਉਹਨਾਂ ਨੇ ਕਿਹਾ, ਪਰ ਆ ਜਿਹੜੇ ਸਾਰੇ ਹੀ ਫੈਕਟਰ ਨੇ ਇਹਦੇ ਨਾਲ ਜਿਹੜਾ ਅੱਜ ਇਹ ਲੱਗਦਾ ਵੀ ਨੇਪਾਲ ਦੇ ਉੱਤੇ ਚਾਈਨਾ ਦੀ ਗ੍ਰਿਪ ਮਜ਼ਬੂਤ ਹੋ ਗਈ। ਚਾਈਨਾ ਹੈਜ਼ ਬੀਨ ਕੰਡਕਟਿੰਗ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਵਿਦ ਮੈਨੀ ਕੰਟਰੀਜ਼ ਇਨ ਦਾ ਵਰਲਡ, ਯੈਟ ਮੈਨੀ ਆਫ ਦੋਜ਼ ਹੈਵ ਨਾਟ ਜਨਰੇਟਿਡ ਐਜ਼ ਮਚ ਹੀਟ ਐਜ਼ ਦਾ ਰੀਸੈਂਟ ਸੰਗਮਰਥਾ ਐਕਸਰਸਾਈਜ਼ ਵਿਦ ਨੇਪਾਲ ਡਿਡ। ਕਿ ਵੀ ਭਾਵੇਂ ਪਹਿਲਾਂ ਵੀ ਕਰਦੇ ਨੇ, ਪਰ ਜਿਵੇਂ ਇਸ ਗੱਲ ਨੇ ਫਿਕਰ ਪਾ ਦਿੱਤਾ ਪਹਿਲਾਂ ਨਹੀਂ ਹੋਇਆ। Nepal did. True, the scale of exercise was brought down due to internal apprehensions and external doubts and limited to genetic issues of counter-terrorism and disaster response, but it has reaffirmed doubts about China's larger strategic intentions towards India and South Asia। उन्होंने कहा जी भावें उन्होंने ਉਹਨੂੰ ਐਂਟਾਈ ਟੈਰਰਿਜ਼ਮ ਔਰ ਇਹ ਉਹ ਨਾਲ ਕਿਹਾ, ਪਰ ਇਹ ਗੱਲ ਇਹ ਦੱਸਦਾ ਹੈ ਕਿ ਵੀ ਜਿਹੜਾ ਚਾਈਨਾ ਦੀ ਗ੍ਰਿਪ ਹੈ ਨੇਪਾਲ ਦੇ ਉੱਤੇ ਉਹ ਬੜੀ ਮਜ਼ਬੂਤ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇਰ ਇਜ਼ ਅ ਸਿੰਗਲ ਥੀਏਟਰ ਕਮਾਂਡ ਅਗੇਂਸਟ ਇੰਡੀਆ ਐਂਡ ਅਦਰ ਸਾਊਥ ਏਸ਼ੀਅਨ ਕੰਟਰੀਜ਼ including Nepal. In other stages of military modernization, China undertook massive development of logistics in Tibet, including roads, railways and other communication network to facilitate movements of troops। उन्होंने कहा जिवें उन्होंने तिब्बत कीता सी भी चाइना ने जिवें उत्थे रोड रेल और सारा बनाया, वो नेपाल नूं उसे लाइन दे उत्ते डिवेलप कर रहे हैं। और ये जिहड़ा इस वेले though the approximate numbers are not known, but China has positioned huge number of missiles of different ranges, tanks and armored brigades, enhancing its strategic advantage near the line of actual control with India। कि भी चाइना ने इधरों भी और हुण पिछले दिनों भी अरुणाचल के 6 ऐसे जिहड़े आबादियां ने उन्हां दे नाम उन्होंने चाइनीज़ रखे। उन्होंने कहा जी अरुणाचल साडा साउथ तिब्बत है। और फिर ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਵਿੱਚ ਜਿਹੜਾ ਨੇਪਾਲ ਦਾ ਚਾਈਨਾ ਦੇ ਵੱਲ ਜਾਣਾ ਹੈ ਇਹ ਸਾਡੇ ਲਈ ਬੜਾ ਖਤਰਨਾਕ ਰੁਝਾਨ ਹੈ। ਔਰ ਉਹਨਾਂ ਨੇ ਕਿਹਾ ਵੀ ਇੰਡੀਆ ਕੋਲ ਤਾਂ ਕੋਈ ਮੇਸ਼ਰ ਨਹੀਂ ਵੀ ਯੂਪੀ, ਉਹਨਾਂ ਨੇ ਤਾਂ ਕਦੇ ਯੂਪੀ ਬਿਹਾਰ ਨੂੰ ਬਾਰਡਰ ਦੇ ਤੌਰ ਤੇ ਡਿਵੈਲਪ ਕਰਨ ਦਾ ਸੋਚਿਆ ਵੀ ਨਹੀਂ ਹੈ। ਬਟ ਨਾਓ ਦੇ ਸ਼ੁੱਡ ਥਿੰਕ ਕਿ ਚਾਈਨਾ ਦੇ ਕੋਲ ਜਿਹੜਾ ਹੈ ਇੰਡੀਆ ਨੀਡਸ ਟੂ ਡਿਵੈਲਪ ਮਿਲਟਰੀ ਲੌਜਿਸਟਿਕਸ ਐਂਡ ਇਨਫਰਾਸਟਰਕਚਰ ਅਲੋਂਗ ਵਿਦ reasonable military deployment in northern Bihar and UP for better deterrence, probably that can help India manage Chinese overturns towards Nepal without affecting its own national security। उन्होंने कहा बना लो यूपी बिहार दे नाल भी। और ये गल करनी इत्थों तक नहीं महदूद है कि वो दलाई लामा जां ये अमरीकन करने, इन्हां दा तुसीं विहार देखो। जिहड़ी स्टेटमेंट च रामदेव ने 100 सिर वड्ढण की गल कही है, हुण ये ठग बंदा जिहड़ा सलवार कमीज पा के उत्थों दौड़िया है और ये अन्ना हजारे राम ये सारा RSS का इन्हां दी फाइनैंस्ड फंडिंग दे थल्ले सी दिल्ली दे विच, और इन्हां ने जदों चाहिया उहनूं मुका दित्ता है। और हुण ये एक बड़ा वड्डा जिहड़ा पतंजलि दे नां थल्ले जिहड़ा ब्रांड वेच रहा, मोदी भी आया कल, उन्होंने कहता ये राज ऋषि है, मोदी कहता ऋषि है ये बड़ा। और उहदे च उन्हें ऐलान किया, रामदेव ने कहा कि जी इस वेले जिहड़ी साडी पतंजलि है वो 30,000 करोड़ की बिजनेस असी इस साल की है। 30,000 जिहड़ा करोड़ 30,000 करोड़ सच झूठ है। हाँ नहीं ये ठीक होना जी, क्योंकि इन्होंने सरकार इकल्ला ये नहीं भी लोग खरीदते हैं, मिलिटरी सप्लाई हुण मिलिटरी जे 2 मिलियन आर्मी है उसकी सप्लाई पतंजलि नाल जोड़ दी। CRPF जिन्हां BJP रूल्ड स्टेट्स ने जिहड़ी भी गवर्नमेंट सप्लाई है गवर्नमेंट थावां ते, जे हुण स्कूलों दे विच मील स्कीम्स ने दूसरे ने उहदे प्रोडक्ट। और उन्हें कहा कि जी ये अगले साल तक जिहड़ी है 1 साल दे विच 60,000 करोड़ होएगी और असीं इन्हां नूं सब नूं बाहर कढ देंगे बाहरलियां कंपनियां नूं। उन्हें कहा जी ये जिवें हुण कोलगेट की थां बजरदंती के की बजरदंती तो होर दा किसी दा उन्हें कोई ब्रांड बनाया जिन्हें कहा जी 500 करोड़ कला वो दंदां दा जिहड़ा
ਪਤਾ ਨਹੀਂ ਕੀ ਪਾਇਆ ਉਹਦੇ 'ਚ, ਉਹਦੇ ਮੰਜਣ ਨੇ ਹੀ ਕੀਤਾ ਨਹੀਂ। ਉਹਨੇ ਕਿਹਾ ਜੀ ਯੂਨੀਲੀਵਰ, ਪ੍ਰੋਕਟਰ, ਗੈਂਬਲ, ਇਹ ਸਾਰੇ ਜਿਹੜੇ ਨੇ ਇਹ ਸਾਰੇ ਛੁਡਾ ਦਿੱਤੇ ਨੇ। ਪਰ ਜਿਹੜੀ ਸਟੋਰੀ ਮੈਂ ਡਿਸਕਸ ਕਰ ਰਿਹਾ ਕਿ ਵੀ ਇਹ ਕਿਵੇਂ ਨਫ਼ਰਤ ਫੈਲਾ ਰਹੇ ਨੇ ਔਰ ਇਹਨਾਂ ਨੂੰ ਉਹਦਾ ਦੇਣਾ ਪਏਗਾ, ਉਹਦੇ 'ਚ ਇਹਨੇ ਰਾਮਦੇਵ ਨੇ ਕਿਹਾ, ਹੀ ਸੈਡ ਚਾਈਨੀਜ਼ ਪ੍ਰੋਡਕਟਸ ਮਸਟ ਬੀ ਬਾਇਕਾਟਡ। ਹੁਣ ਕਿਉਂਕਿ ਚਾਈਨਾ ਦੀ ਬੜੀ ਵੱਡੀ ਮਾਰਕੀਟ ਹੈ, ਚੀਜ਼ਾਂ ਸਸਤੀਆਂ ਨੇ, ਉਹ ਕਹਿੰਦੇ ਇਹਨਾਂ ਦਾ ਸਭ ਦਾ ਬਾਈਕਾਟ ਕਰੋ। ਐਂਡ ਸਾਈਟਡ ਦਾ ਬਾਈਕਾਟਿੰਗ ਆਫ ਫੋਰਨ ਗੂਡਸ ਕਾਲਡ ਬਾਈ ਮਹਾਤਮਾ ਗਾਂਧੀ ਡਿਊਰਿੰਗ ਬ੍ਰਿਟਿਸ਼ ਰੂਲ। ਉਹਨੇ ਕਿਹਾ ਜੀ ਜਿਵੇਂ ਗਾਂਧੀ ਨੇ ਕਾਲ ਦਿੱਤੀ ਸੀ ਕਿ ਵੀ ਛੱਡ ਦਿਓ ਸਭ ਕੁਝ ਜੋ ਵਿਦੇਸ਼ੀ ਹੈ ਉਹ ਕਰੋ, ਸੋ ਇਸੇ ਤਰ੍ਹਾਂ ਜਿਹੜਾ ਤੁਸੀਂ ਇਹਨੂੰ ਖਰੀਦੋ, ਚਾਈਨਾ ਦਾ ਸਭ ਬੰਦ ਕਰੋ। ਔਰ ਉਹਦੇ ਲਈ ਜੇ ਤੁਹਾਨੂੰ ਮਹਿੰਗਾ ਵੀ ਪੈਸਾ ਦੇਣਾ ਪੈਂਦਾ ਕੋਈ ਗੱਲ ਨਹੀਂ ਹੈ, ਇਹ ਤੁਹਾਡੇ ਦੇਸ਼ ਦੀ ਤਰੱਕੀ ਹੈ। ਹੁਣ ਦੇਸ਼ ਦੀ ਤੂੰ ਠੱਗ ਆਦਮੀ ਲੁੱਟ ਰਿਹਾ, ਚਾਰ ਚੁਫੇਰੇ ਜ਼ਮੀਨਾਂ ਕਬਜ਼ੇ 'ਚ ਕੀਤੀਆਂ ਹੋਈਆਂ ਨੇ। ਪਰ ਮੈਂ ਇਹ ਦੱਸ ਰਿਹਾ ਕਿ ਇਹ ਜਿਹੜਾ ਚਾਈਨਾ ਦੇ ਇੱਕ ਪਾਸੇ ਪਾਕਿਸਤਾਨ ਦੇ ਅਗੇਂਸਟ ਕਿਸ ਕਿਸਮ ਦਾ ਮਾਹੌਲ ਸਿਰਜਿਆ ਜੰਗ ਦਾ, ਚੀਨ ਨੂੰ ਇਹਨਾਂ ਨੇ ਦਲਾਈ ਲਾਮਾ ਰੱਖ ਕੇ ਵੰਗਾਰਿਆ, ਅਮਰੀਕਾ ਦੀ ਚਾਪਲੂਸੀ ਕੀਤੀ ਔਰ ਹੁਣ ਇਕਨੋਮਿਕਲ ਬਾਈਕਾਟ ਦੀ ਕਾਲ ਜਦੋਂ ਕੋਈ ਇਹਨਾਂ ਨੇ ਰੱਖਿਆ ਕਿਤੇ ਤੋਂ ਕੀ ਕਵਾਣਾ। ਜੇ ਰਾਮਦੇਵ ਮੋਦੀ ਦੀ ਪ੍ਰੈਜ਼ੈਂਸ ਜਿਹੜਾ ਮੋਦੀ ਉੱਥੇ ਪਹੁੰਚਦਾ ਇਹਦੇ ਪਤੰਜਲੀ 'ਚ ਉਦਘਾਟਨ ਕੋਈ ਕਰਨ ਕਿਸੇ ਚੀਜ਼ ਦਾ ਤੇ ਇਹ ਬਿਆਨ ਦਿੰਦਾ ਕਿ ਚਾਈਨੀਜ਼ ਦਾ ਇਦਾਂ ਹੀ ਬਾਈਕਾਟ ਕਰੋ ਜਿਵੇਂ ਗਾਂਧੀ ਨੇ ਕਿਹਾ ਸੀ ਅੰਗਰੇਜ਼ਾਂ ਦਾ ਕਰੋ। ਸੋ ਇਹਦਾ ਮਤਲਬ ਹੈ ਵੀ ਆਲਰੇਡੀ ਇਕੱਲੀ ਮਿਲਟਰੀ ਵਾਰ ਤਾਂ ਹੁੰਦਿਆਂ ਹੋਏਗੀ, ਇਕਨੋਮਿਕਲ ਵਾਰ ਇਹਨਾਂ ਨੇ ਚਾਈਨਾ ਦੇ ਖਿਲਾਫ ਡਿਕਲੇਅਰ ਕੀਤੀ ਹੈ ਤੇ ਉਹ ਫਿਰ ਚੀਨ ਨੇ ਚੁੱਪ ਕਰਕੇ ਬਹਿਣ ਵਾਲੇ ਨਹੀਂ ਆ, ਉਹਨਾਂ ਨੇ ਵੀ ਕਹਿਣਾ ਕਿ ਵੀ ਇਹ ਹੁਣ ਬਹੁਤ ਹੋ ਗਿਆ, ਛਿੰਗ ਛੂ ਫੂ ਕਰ ਦੋ ਇਹਨਾਂ ਦਾ ਕੰਮ ਹੈ ਛਿੰਗ ਛੂ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।